ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਓ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦੇ ਅੱਡ-ਅੱਡ ਧਰਮਾਂ ਵਿੱਚ ਸਿੱਖ ਧਰਮ ਦਾ ਇੱਕ ਅਹਿਮ ਸਥਾਨ ਹੈ। ਸਿੱਖ ਧਰਮ ਅੱਜ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਅਤੇ 30 ਮਿਲੀਅਨ ਦੇ ਲਗਭਗ ਦੁਨੀਆ ਵਿੱਚ ਸਿੱਖਾਂ ਦੀ ਆਬਾਦੀ ਹੈ। ਲਗਭਗ 100 ਸਾਲ ਪਹਿਲਾਂ ਸਿੱਖ ਅਮਰੀਕਾ ਵਿੱਚ ਆਏ ਅਤੇ ਹੁਣ 7 ਲੱਖ ਤੋਂ ਜ਼ਿਆਦਾ ਸਿੱਖ ਅਮਰੀਕਾ ਵਿੱਚ ਵਸਦੇ ਹਨ। ਸਿੱਖ ਧਰਮ ਦੇ ਬਾਣੀ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ 1469 ਈਸਵੀ ਵਿੱਚ ਨਨਕਾਣਾ ਸਾਹਿਬ ਵਿਖੇ ਹੋਇਆ। ਗੁਰੂ ਨਾਨਕ ਸਾਹਿਬ ਨੇ ਇਨਸਾਨੀਅਤ ਨੂੰ ਪਿਆਰ ਕਰਨ, ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖਣ, ਕਿਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨ ਦੀ ਜਾਂਚ ਸਿਖਾਈ। ਗੁਰੂ ਨਾਨਕ ਸਾਹਿਬ ਨੇ ਵੇਲੇ ਦੇ ਹਾਕਮਾਂ ਨੂੰ ਵੰਗਾਰਿਆ ਅਤੇ ਉਹਨਾਂ ਦੇ ਜ਼ੁਲਮਾਂ ਦੇ ਖਿਲਾਫ ਡਟ ਕੇ ਆਵਾਜ਼ ਉਠਾਈ। ਇਸ ਸਾਲ 17 ਨਵੰਬਰ ਨੂੰ ਜਾਣੀ ਕਿ ਅਗਲੇ ਐਤਵਾਰ ਗੁਰੂ ਨਾਨਕ ਸਾਹਿਬ ਦਾ 544ਵਾਂ ਪ੍ਰਕਾਸ਼ ਦਿਵਸ ਹੈ। ਇਸ ਦਿਨ ਨੂੰ ਥਾਂ-ਥਾਂ ਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਪਿਆਰ ਸਤਿਕਾਰ ਨਾਲ ਮਨਾਉਂਦੀਆਂ ਹਨ। ਥਾਂ-ਥਾਂ ਨਗਰ ਕੀਰਤਨ ਕੱਢੇ ਜਾਂਦੇ ਹਨ ਅਤੇ ਦੀਵਾਨ ਵੀ ਸਜਾਏ ਜਾਂਦੇ ਹਨ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਨਗਰ ਕੀਰਤਨ ਕੱਲ੍ਹ ਜਾਣੀ ਕਿ ਸ਼ਨੀਚਰਵਾਰ ਸਜਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਸਿੱਖ ਸੰਗਤਾਂ ਸ਼ਮੂਲੀਅਤ ਕਰਨਗੀਆਂ। ਅੱਜ ਅਸੀਂ ਇਸ ਨਗਰ ਕੀਰਤਨ ਸੰਬੰਧੀ ਅਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਗੱਲਬਾਤ ਕਰਾਂਗੇ ਡਾਕਟਰ ਅਮਰਜੀਤ ਸਿੰਘ ਨਾਲ, ਸੰਚਾਲਕ ਆਫ ਖਾਲਿਸਤਾਨ ਅਫੇਅਰ ਸੈਂਟਰ, ਜੋ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ ਰੀਤ ਕੌਰ ਜੀ, ਤੁਹਾਨੂੰ ਵੀ ਔਰ TV 84 ਨਿਊਜ਼ ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਤੁਹਾਡੀ ਇੰਟਰੋਡਕਸ਼ਨ 'ਚ ਤੁਸੀਂ ਬੜੇ ਖੂਬਸੂਰਤ ਸ਼ਬਦਾਂ 'ਚ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨੂੰ ਬਿਆਨਿਆ ਜੀ। ਗੁਰੂ ਨਾਨਕ ਸਾਹਿਬ ਵੱਲੋਂ ਪਹਿਲਾ ਸੁਨੇਹਾ ਵੇਈਂ ਦਰਿਆ ਚੋਂ ਬਾਹਰ ਆ ਕੇ ਜਿਹੜਾ ਦੁਨੀਆ ਨੂੰ ਦਿੱਤਾ ਗਿਆ ਸੀ, ਉਹ ਸੀ ਨਾ ਕੋ ਹਿੰਦੂ ਨਾ ਮੁਸਲਮਾਨ। ਹਾਂਜੀ। ਸੋ ਜ਼ਾਹਰ ਹੈ ਕਿ ਲਗਭਗ 544 ਸਾਲ ਪਹਿਲਾਂ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜੀ, ਉਸ ਧਰਤੀ ਦੇ ਉੱਤੇ ਮੁੱਖ ਜਿਹੜੇ ਦੋ ਹਿੰਦੂ ਔਰ ਮੁਸਲਮਾਨ ਮਜ਼ਹਬ ਸਨ, ਤੀਸਰਾ ਜੋਗ ਮਤ ਸੀ। ਪਰ ਇਹਨਾਂ ਦੋਨਾਂ ਮਜ਼ਹਬਾਂ ਦਾ ਆਪਸੀ ਟਕਰਾਅ ਸੀ। ਕੋਈ ਇੱਕ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਹਾਂਜੀ। ਇੱਕ ਦੂਸਰੇ ਨਾਲ ਨਫ਼ਰਤ ਨਾਲ ਭਰੇ ਹੋਏ ਸਨ। ਸਾਡੇ ਬਹੁਤ ਵੱਡੇ ਸਕਾਲਰ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਦੇ ਸੀਨ ਨੂੰ ਬਿਆਨ ਕੀਤਾ ਹੈ, ਉਹਨਾਂ ਦੇ ਹੀ ਇਹ ਸ਼ਬਦ ਨੇ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ। ਜਿਹੜੀ ਮਨੁੱਖ ਦੀ ਅੰਦਰਲੀ ਇੱਕ ਤੜਫ ਹੁੰਦੀ ਹੈ ਸੱਚ ਦੀ, ਰੱਬ ਨੂੰ ਮਿਲਣ ਦੀ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਜੀਵਨ ਦਾ ਸੱਚ ਕੀ ਹੈ। ਤੇ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਹਾਲਾਤ ਇਹ ਨੇ ਕਿ ਸੱਚ ਕਿਨਾਰੇ ਰਹਿ ਗਿਆ, ਸੱਚ ਪਾਸੇ ਹੈ, ਤੇ ਬ੍ਰਾਹਮਣ ਤੇ ਮੌਲਾਣੇ ਜਿਹੜੇ ਕਿ ਇੱਕ ਹਿੰਦੂ ਥਾਟ ਦਾ ਇੰਟਰਪ੍ਰੇਟਰ ਬਣਿਆ ਹੋਇਆ ਹੈ, ਇੱਕ ਇਸਲਾਮ ਦੇ ਥਾਟ ਦਾ ਖਹਿ ਮਰਦੇ ਬਾਹਮਣ ਉਹ ਆਪਸ ਦੇ ਵਿੱਚ ਖਹਿਬਾਜ਼ੀ ਦੇ ਵਿੱਚ ਮਰ ਰਹੇ ਨੇ। ਗੁਰੂ ਨਾਨਕ ਸਾਹਿਬ ਨੇ ਉਹ ਮਜ਼ਹਬ, ਉਹ ਧਰਮ, ਉਹ ਜੀਵਨ ਜਾਚ, ਉਹ ਜੁਗਤ ਦੁਨੀਆ ਨੂੰ ਦਿੱਤੀ ਜਿਹਦੇ ਚ ਮਨੁੱਖਤਾ ਦੇ ਨਾਲ ਪਿਆਰ ਸੀ। ਗੁਰੂ ਸਾਹਿਬ ਨੇ ਫਰਮਾਇਆ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਸਾਰੇ ਜੀਆਂ ਦਾ ਦਾਤਾ ਇੱਕ ਹੈ। ਜੇ ਇੱਕ ਰੱਬ ਸਾਨੂੰ ਸਭ ਨੂੰ ਬਣਾਉਣ ਵਾਲਾ ਹੈ ਤੇ ਅਸੀਂ ਸਾਰੇ ਰੱਬ ਦੇ ਪੁੱਤਰ ਪੁੱਤਰੀਆਂ, ਫਿਰ ਇੱਕ ਦੂਸਰੇ ਨਾਲ ਨਫ਼ਰਤ ਕਿਉਂ ਕਰੀਏ? ਦੂਸਰੇ ਪਾਸੇ ਜਿਹੜੇ ਧਰਮ ਵਿਹਲੜਪੁਣੇ ਚ ਯਕੀਨ ਰੱਖਦੇ ਸੀ, ਸਾਧੂ ਬਣ ਜਾਓ, ਸੰਨਿਆਸੀ ਬਣ ਜਾਓ, ਯੋਗੀ ਬਣ ਜਾਓ, ਪਹਾੜਾਂ ਤੇ ਚੜ੍ਹ ਜਾਓ, ਘਰ-ਬਾਰ ਛੱਡ ਦਿਓ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਕਿ ਇਹ ਰਸਤਾ ਰੱਬ ਦੇ ਨਾਲ ਮਿਲਣ ਵਾਲਾ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਨੇ ਜੀਵਨ ਜੁਗਤ ਦਿੱਤੀ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਕਿਰਤ ਕਰਦੇ ਨੇ, ਤੇ ਉਸ ਕਿਰਤ ਦੀ ਕਮਾਈ ਨੂੰ ਵੀ ਲੋੜਵੰਦਾਂ ਦੇ ਨਾਲ ਵੰਡਦੇ ਨੇ, ਉਹ ਹੀ ਰੱਬ ਦੇ ਰਸਤੇ ਦੇ ਉੱਤੇ ਤੁਰਨ ਦਾ ਹੱਕ ਰੱਖਦੇ ਨੇ, ਔਰ ਰੱਬ ਦਾ ਰਸਤਾ ਉਹਨਾਂ ਦੇ ਲਈ ਖੁੱਲਦਾ। ਸੋ ਇਵੇਂ ਗੁਰੂ ਨਾਨਕ ਸਾਹਿਬ ਨੇ ਕਿਰਤੀਆਂ ਨੂੰ ਵਡਿਆਇਆ। ਫਿਰ ਉਹ ਸਮਾਜ ਜਿੱਥੇ ਜਾਤ ਪਾਤ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ, ਉਹਨਾਂ ਨੂੰ, ਸ਼ੂਦਰਾਂ ਨੂੰ ਖੂਹਾਂ ਤੋਂ ਪਾਣੀ ਨਹੀਂ ਸੀ ਲੈਣ ਦਿੱਤਾ ਜਾਂਦਾ। ਉਹਨਾਂ ਦਾ ਪੁਛਾਵਾਂ ਪੈਣ ਨਾਲ ਉੱਚੀ ਜਾਤ ਵਾਲੇ ਭਿੱਟ ਜਾਂਦੇ ਸਨ। ਮੁੱਢਲੀ ਉਹਨਾਂ ਨੂੰ ਵਿਦਿਆ ਦਾ ਹੱਕ ਵੀ ਨਹੀਂ ਸੀ।
हाँ ਤੇ जी ਗੁਰੂ ਨਾਨਕ ਸਾਹਿਬ ਨੇ ਉਸ ਸਮਾਜ ਦੇ ਵਰਗ ਨੂੰ ਆਪਣੇ ਗਲ ਦੇ ਨਾਲ ਲਾ ਕੇ ਫਰਮਾਇਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ਼। ਕਿ ਮੈਂ ਇਹਨਾਂ ਨੀਵਿਆਂ ਦੇ ਨਾਲ ਖੜਾ, ਇਹਨਾਂ ਨਿਤਾਣਿਆਂ ਦੇ ਨਾਲ ਖੜੇ। ਫਿਰ ਅਸੀਂ ਉਸ ਸਮਾਜ 'ਚ ਦੇਖਦੇ ਹਾਂ, ਔਰਤ ਨੂੰ ਨਰਕ ਦੁਆਰੀ ਕਿਹਾ ਜਾਂਦਾ ਸੀ, ਘਟੀਆ ਮੰਨਿਆ ਜਾਂਦਾ ਸੀ। जी ਇਸੇ ਲਈ ਇਹ ਯੋਗ ਮਤ ਸਾਰਾ ਇਸ ਗੱਲ ਤੇ ਖੜਾ ਸੀ ਕਿ ਔਰਤ ਤੋਂ ਦੂਰ ਜਾ ਕੇ ਗ੍ਰਸਤ ਨੂੰ ਛੱਡ ਕੇ ਸਵਾਹ ਸਿਰ 'ਚ ਪਾਓ, ਪਹਾੜਾਂ ਤੇ ਚੜ ਜਾਓ, ਕੰਨਾਂ 'ਚ ਮੁੰਦਰਾਂ ਪਾ ਲਓ, ਔਰਤ ਦਾ ਮੂੰਹ ਨਾ ਦੇਖੋ, ਇਸ ਤਰ੍ਹਾਂ ਤੁਸੀਂ ਰੱਬ ਨੂੰ ਮਿਲਦੇ ਹੋ। ਤੇ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਨੀਚਾ ਅੰਦਰ ਨੀਚ ਜਾਤ ਦੇ ਨਾਲ ਦਲਤਾਂ ਨੂੰ ਵੰਡਿਆ ਹੈ। ਤੇ ਇੱਧਰ ਗੁਰੂ ਸਾਹਿਬ ਨੇ ਫਰਮਾਇਆ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਜਿਸ ਔਰਤ ਦੀ ਕੁੱਖ ਚੋਂ ਬਾਦਸ਼ਾਹ, ਭਗਤ, ਫਕੀਰ ਜਿਹੜੇ ਨੇ ਉਹ ਜਨਮ ਲੈਂਦੇ ਨੇ, ਉਸ ਔਰਤ ਨੂੰ ਤੁਸੀਂ ਮਾੜਾ ਕਿਵੇਂ ਕਹਿ ਸਕਦੇ? जी ਇਹੀ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਦਾ ਸੁਨੇਹਾ, ਔਰ ਤੁਸੀਂ ਜ਼ੁਲਮ ਦੇ ਖਿਲਾਫ ਬੋਲਣ ਦੀ ਗੱਲ ਕੀਤੀ। ਗੁਰੂ ਸਾਹਿਬ ਉਸ ਧਰਤੀ ਦੇ ਉੱਤੇ ਪਹਿਲੇ ਉਹ ਪੈਗੰਬਰ ਨੇ ਜਿਨ੍ਹਾਂ ਨੇ ਵੇਲੇ ਦੇ ਹਾਕਮਾਂ ਨੂੰ ਵੰਗਾਰਿਆ। ਉਹ ਲੋਕ ਜਿਹੜੇ ਆਮ ਲੋਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੇ ਸੀ, ਉਹਨਾਂ ਤੇ ਜ਼ੁਲਮ ਕਰਦੇ ਸੀ। ਗੁਰੂ ਸਾਹਿਬ ਨੇ ਫਰਮਾਇਆ, ਰਾਜੇ ਸ਼ੀਂ ਮੁਕੱਦਮ ਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਇਹ ਵੇਲੇ ਦੇ ਹਾਕਮ, ਜੇ ਬਾਬਰ ਨੇ ਹਮਲਾ ਕੀਤਾ ਤੇ ਗੁਰੂ ਸਾਹਿਬ ਨੇ ਉਸ ਨੂੰ ਉਹਦੇ ਮੂੰਹ ਤੇ ਚੈਲੰਜ ਕਰਦਿਆਂ ਕਿਹਾ ਕਿ ਪਾਪ ਕੀ ਜੰਜ ਲੈ ਆਪ ਨੂੰ ਧਾਇਆ, ਜੋਰੀ ਮੈਦਾਨ ਵੇ ਲਾ ਲੋ। ਕਿ ਤੇਰੀ ਫੌਜ ਬਾਬਰ ਇਹ ਪਾਪ ਦੀ ਜੰਜ ਹੈ ਔਰ ਤੂੰ ਜ਼ੁਲਮ ਕਰ ਰਿਹਾ ਹੈ। ਔਰ ਇਸ ਜੁਰਤ ਦੇ ਨਾਲ ਉਸ ਐਮਨਾਬਾਦ ਸ਼ਹਿਰ 'ਚ ਖਲੋ ਕੇ ਗੁਰੂ ਸਾਹਿਬ ਨੇ ਫਰਮਾਇਆ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। तो ਅਸੀਂ ਸਮਝਦੇ ਹਾਂ ਵੀ ਗੁਰੂ ਨਾਨਕ ਸਾਹਿਬ ਬੇਸ਼ੱਕ ਸਿੱਖਾਂ ਦੇ ਪਹਿਲੇ ਗੁਰੂ ਨੇ, ਹਾਂਜੀ ਸਿੱਖ ਧਰਮ ਦੇ ਬਾਨੀ ਨੇ, ਪਰ ਗੁਰੂ ਨਾਨਕ ਸਾਹਿਬ ਨੂੰ ਉਸ ਖਿੱਤੇ ਦੇ ਲੋਕ ਦਿਲੋਂ ਜਾਨੋਂ ਪਿਆਰ ਕਰਦੇ ਨੇ। ਗੁਰੂ ਨਾਨਕ ਸਾਹਿਬ ਦਾ ਜਨਮ ਨਨਕਾਣਾ ਸਾਹਿਬ, ਜਿਹੜਾ ਕਦੇ ਰਾਏ ਭੋਏ ਦੀ ਤਲਵੰਡੀ ਸੀ, ਅੱਜ ਪਾਕਿਸਤਾਨ ਦਾ ਹਿੱਸਾ ਹੈ। ਨਨਕਾਣਾ ਸਾਹਿਬ ਇੱਕ ਜ਼ਿਲ੍ਹਾ ਵੀ ਬਣ ਚੁੱਕਾ ਹੈ। ਔਰ ਜਦੋਂ ਤੁਸੀਂ ਉੱਥੇ ਜਾਂਦੇ ਹੋ, ਜਿਹੜੇ ਜਥੇ ਇੱਥੋਂ ਜਾਂ ਬਾਹਰੋਂ ਵੀ ਸਿੱਖ ਜਾਂਦੇ ਨੇ, ਉਹ ਉਸ ਪਿਆਰ ਨੂੰ ਦੇਖ ਸਕਦੇ ਨੇ ਕਿ ਉਹਨਾਂ ਮੁਸਲਮਾਨਾਂ ਦੇ ਵਿੱਚ, ਬੇਸ਼ੱਕ ਉਹਨਾਂ ਦਾ ਮਜ਼ਹਬ ਮੁਸਲਮਾਨ ਹੈ, ਪਰ ਉਹ ਗੁਰੂ ਨਾਨਕ ਸਾਹਿਬ ਨੂੰ ਆਪਣਾ ਪੀਰ ਕਰਕੇ ਜਾਣਦੇ ਨੇ। ਗੁਰੂ ਨਾਨਕ ਸਾਹਿਬ ਦੇ ਉਹ ਸਾਰੇ ਉਪਦੇਸ਼ਾਂ ਨੂੰ ਉਹ ਸਮਝਦੇ ਨੇ ਕਿ ਬਾਬਾ ਨਾਨਕ ਸੱਚ ਦਾ ਪਾਂਦੀ ਹੈ, ਸੱਚ ਦੇ ਰਸਤੇ ਦਾ ਪੈਗੰਬਰ ਹੈ, ਉਹਨਾਂ ਨੂੰ ਪਿਆਰਦੇ ਨੇ। ਔਰ ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੀ ਉਮਤ, ਜਿਵੇਂ ਤੁਸੀਂ ਦੱਸਿਆ ਕਿ 30 ਮਿਲੀਅਨ ਦੇ ਲਗਭਗ ਸਿੱਖ ਦੁਨੀਆ ਭਰ 'ਚ ਵਸਦੇ ਨੇ। 150 ਦੇਸ਼ਾਂ 'ਚ ਜਿਹੜੇ ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ। ਔਰ ਥਾਂ ਥਾਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈਵੇ, ਭਾਵੇਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 17 ਨਵੰਬਰ ਨੂੰ ਹੈ, ਅਗਲੇ ਐਤਵਾਰ, ਪਰ ਉਸ ਨਾਲ ਸੰਬੰਧਿਤ ਤਿਆਰੀਆਂ ਥਾਂ ਥਾਂ ਹੀ ਦੁਨੀਆ ਭਰ 'ਚ ਕਈ ਹਫ਼ਤਿਆਂ ਤੋਂ ਅਖੰਡ ਪਾਠਾਂ ਦੀ ਕਿਤੇ ਲੜੀ ਚੱਲ ਰਹੀ ਹੈ। ਜਿਵੇਂ ਤੁਸੀਂ ਬਾਬਾ ਮੱਖਣ ਸ਼ਾਹ ਗੁਰਦੁਆਰਾ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਵੱਲੋਂ ਕੱਲ ਨਗਰ ਕੀਰਤਨ ਸਜਾਇਆ ਜਾ ਰਿਹਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਜਿਸ ਦੇ ਵਿੱਚ ਮੈਂ ਵੀ ਸ਼ਮੂਲੀਅਤ ਕਰਨੀ ਹੈ। ਹੋਰ ਵੀ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਪਿਛਲੇ ਕਈ ਸਾਲਾਂ ਤੋਂ ਇਹ ਇਵੈਂਟ ਉਹਨਾਂ ਨੇ ਐਸਟੈਬਲਿਸ਼ ਕੀਤੀ ਹੈ, ਉਹਦੇ ਵਿੱਚ ਸ਼ਮੂਲੀਅਤ ਕਰਨਗੇ। ਸੋ ਮੈਂ ਸਮਝਦਾ ਕਿ ਅੱਜ ਦੁਨੀਆ ਭਰ 'ਚ ਬੈਠੀ ਸਿੱਖ ਕੌਮ ਦੇ ਜ਼ਿੰਮੇ ਇਹ ਫਰਜ਼ ਆਇਦ ਹੁੰਦਾ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਸਰਬੱਤ ਦੇ ਭਲੇ ਦਾ ਸੁਨੇਹਾ, ਮਨੁੱਖਤਾ ਨੂੰ ਪਿਆਰ ਕਰਨ ਦਾ ਸੁਨੇਹਾ, ਕਿਰਤ ਕਰਨ, ਵੰਡ ਛਕਣ ਦਾ ਸੁਨੇਹਾ, ਔਰ ਸਭ ਤੋਂ ਉੱਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੀ ਜੀਵਨ ਜਾਚ ਦਿੱਤੀ, ਗੁਰੂ ਸਾਹਿਬ ਨੇ ਫਰਮਾਇਆ, ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾ। ਕਿ ਸੱਚ ਬਹੁਤ ਵੱਡੀ ਗੱਲ ਹੈ, ਪਰ ਸੱਚ ਤੋਂ ਵੀ ਉੱਪਰ ਜੇ ਕੋਈ ਚੀਜ਼ ਹੈ ਤੇ ਸੱਚ ਆਚਾਰ ਹੈ, ਮਤਲਬ ਟਰੂਥਫੁਲ ਲਿਵਿੰਗ। ਜੇ ਸਾਡੇ ਜੀਵਨ ਦੇ ਵਿੱਚ ਖੂਬਸੂਰਤੀ ਸੱਚਾਈ ਦੀ ਨਹੀਂ ਹੈ, ਅਸੀਂ ਸੱਚੀ ਜੀਵਨ ਜਾਚ 'ਚ ਨਹੀਂ ਜਿਉਂਦੇ, ਤੇ ਬਾਹਰ ਅਸੀਂ ਜਿੰਨਾ ਮਰਜ਼ੀ ਭੇਖ ਕਰੀਏ ਉਹ ਤਾਂ ਫਿਰ ਹਿਪੋਕਰੇਸੀ ਹੁੰਦੀ। ਇਹ ਸਿੱਖ ਕੌਮ ਇਸ ਗੱਲ ਨੂੰ ਦੇਖੇ ਕਿ ਭਾਈ ਅੱਜ ਕਿਉਂ ਸਾਡੀ ਅਗਲੀ ਜਨਰੇਸ਼ਨ, ਸਾਡੇ ਬੱਚੇ ਬੱਚੀਆਂ ਧਰਮ ਤੋਂ ਵਿੱਤ ਕਰ ਰਹੇ ਨੇ। ਕਿਤੇ ਇਹ ਤਾਂ ਨਹੀਂ ਵੀ ਅਸੀਂ ਜਿਹੜੇ ਗੁਰੂ ਨਾਨਕ ਦੇ ਸਿੱਖ ਕਹਾਉਣ ਵਾਲੇ ਹੈ, ਅਸੀਂ ਸ਼ਕਲੋਂ ਸੂਰਤੋਂ ਸਿੱਖ ਜ਼ਰੂਰ ਲੱਗਦੇ ਹਾਂ, ਪਰ ਸਾਡੀਆਂ ਕਰਤੂਤਾਂ ਸਿੱਖਾਂ ਵਾਲੀਆਂ ਨਹੀਂ ਨੇ। ਅਸੀਂ ਇਮਾਨਦਾਰੀ ਦੇ ਨਾਲ ਆਪਣੇ ਜੀਵਨ ਦੇ ਵਿੱਚ ਸਿੱਖੀ ਦੀ ਖੁਸ਼ਬੂ ਨਹੀਂ ਵੰਡਦੇ। ਸੋ ਮੈਂ ਸਮਝਦਾ ਵੀ ਇਹ
ਜਿੱਥੇ ਥਾਂ-ਥਾਂ ਤੇ ਸੈਲੀਬ੍ਰੇਸ਼ਨ ਹੋਣਗੀਆਂ, ਉੱਥੇ ਸਾਨੂੰ ਆਪਣੇ ਆਪ ਨੂੰ ਇਹ ਸਵਾਲ ਵੀ ਪੁੱਛਣ ਦੀ ਲੋੜ ਹੈ ਕਿ ਜੇ ਗੁਰੂ ਨਾਨਕ ਸਾਹਿਬ ਨੇ ਭੇਖੀ ਪੰਡਤ ਨੂੰ ਜਾਂ ਭੇਖੀ ਮੁੱਲਾ ਨੂੰ ਉਸ ਵੇਲੇ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਯਾਦ ਕਰਵਾਇਆ ਕਿ ਭਾਈ ਤੁਸੀਂ ਧਰਮ ਨੂੰ ਛੱਡ ਦਿੱਤਾ, ਤੁਸੀਂ ਐਵੇਂ ਇੱਕ ਪਖੰਡੀ ਜੇ ਬਣ ਗਏ ਹੋ, ਤੇ ਜੇ ਅੱਜ ਗੁਰੂ ਨਾਨਕ ਆਪਣੀ ਉਮਤ ਨੂੰ ਆਪਣੀ ਕੌਮ ਨੂੰ ਦੇਖਣਗੇ ਤਾਂ ਗੁਰੂ ਨਾਨਕ ਸਾਹਿਬ ਲਿਹਾਜ਼ ਨਹੀਂ ਕਰਨਗੇ, ਸਾਨੂੰ ਵੀ ਇਹੀ ਕਹਿਣਗੇ ਕਿ ਵੀ ਤੁਸੀਂ ਤਾਂ ਇਹ ਸਾਰਾ ਕੁਝ ਲੰਗਰ ਛਕਾਣ ਤੱਕ ਤੇ ਬੜੀਆਂ ਇਮਾਰਤਾਂ ਬਣਾ ਕੇ ਤੇ ਆਪਣੀ ਹਉਮੈ ਨੂੰ ਹੀ ਤੁਸੀਂ ਉਵੇਂ ਵਧਾਉਣ ਦੇ ਰਸਤੇ ਰੱਖੇ ਹੋਏ ਨੇ, ਤੁਸੀਂ ਮੇਰੀ ਜੀਵਨ ਜਾਂਚ ਨੂੰ, ਮੇਰੀ ਫਿਲਾਸਫੀ ਨੂੰ ਸਮਝਿਆ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਰੀਅਲ ਉਹਨਾਂ ਦਾ ਉਪਦੇਸ਼ ਹੈ ਸਾਡੇ ਜੀਵਨ ਚ ਆ ਜਾਏ ਤਾਂ ਫਿਰ ਸਾਡੇ ਘਰਾਂ 'ਚ ਟਕਰਾਅ ਨਾ ਹੋਏ, ਸਾਡੇ ਗੁਰਦੁਆਰਿਆਂ 'ਚ ਝਗੜੇ ਨਾ ਹੋਣ। ਅੱਜ ਅਸੀਂ ਇੱਕ ਬੇਘਰੀ ਕੌਮ ਦੀ ਤਰ੍ਹਾਂ ਥਾਂ ਟੱਕਰਾਂ ਨਾ ਖਾਂਦੇ ਹੁੰਦੇ, ਪਰ ਅਸੀਂ ਕਿਤੇ ਨਾ ਕਿਤੇ ਗੁਰੂ ਵੱਲ ਪਿੱਠ ਕੀਤੀ ਹੈ ਔਰ ਆਪਣੀ ਹਉਮੈ ਦੀ ਖਾਤਰ ਬਹੁਤ ਥਾਵਾਂ ਦੇ ਉੱਤੇ ਅਸੀਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਵੱਲ ਮੂੰਹ ਕਰਨ ਦੀ ਥਾਂ ਤੇ ਉਸ ਦੇ ਉਲਟ ਸਾਡੀ ਜੀਵਨ ਜਾਂਚ ਹੈ। ਮੈਂ ਸਮਝਦਾ ਵੀ ਇਹ ਵੀ ਇੱਕ ਵੱਡਾ ਕਾਰਨ ਹੈ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਜਾਂ ਡੀਜਨਰੇਸ਼ਨ ਤੇ ਆਉਣ ਦਾ। ਹਾਂਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸੁਨੇਹਾ ਸਰਬ ਸਾਂਝਾ ਤਾਂ ਕੁੱਲ ਮਨੁੱਖਤਾ ਦੇ ਲਈ ਹੈ, ਪਰ ਕੀ ਕਾਰਨ ਹੈ ਕਿ ਅਸੀਂ ਦੁਨੀਆ ਸਾਹਮਣੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਨਹੀਂ ਕਰ ਸਕਦੇ? ਦੇਖੋ, ਮੈਂ ਇਹਦਾ ਪਾਰਸ਼ਲ ਜਵਾਬ ਥੋੜਾ ਜਿਹਾ ਆਪਣੇ ਪਹਿਲੇ ਕਮੈਂਟ ਦੇ ਵਿੱਚ ਹੀ ਦੇ ਦਿੱਤਾ ਹੈ ਕਿ ਦੇਖੋ, ਧਰਮ ਜੀਵਨ ਜਾਂਚ ਹੈ। ਧਰਮ ਸਿਰਫ ਚੰਦ ਅਸੂਲਾਂ ਦਾ ਨਾਂ ਨਹੀਂ ਹੈ ਕਿ ਤੁਸੀਂ ਇੱਕ ਥਾਂ ਤੇ ਇਕੱਠੇ ਕਰ ਲਏ। ਜੇ ਤੁਹਾਡੇ ਜੀਵਨ ਦੇ ਅੰਦਰ ਧਰਮ ਦੀ ਖੁਸ਼ਬੂ ਨਹੀਂ ਹੈ ਤੇ ਫਿਰ ਉਹ ਭੇਖ ਬਣ ਜਾਂਦਾ। ਜਦੋਂ ਅਸੀਂ ਭੇਖ ਤੇ ਟਰੂਥ ਦੇ ਵਿੱਚ ਇੰਨਾ ਹੀ ਫਰਕ ਹੁੰਦਾ ਹੈ। ਅੱਜ ਅਸੀਂ ਬਹੁਤ ਸਾਰੇ ਭੇਖੀ ਸਿੱਖ ਹੈ ਔਰ ਇਹੀ ਕਾਰਨ ਹੈ, ਅਦਰਵਾਈਜ਼ ਕੋਈ ਰੀਜ਼ਨ ਨਹੀਂ। ਜੇ ਅਸੀਂ ਜਿਵੇਂ ਅੱਜ ਦੁਨੀਆ ਭਰ 'ਚ ਜੇ 30 ਮਿਲੀਅਨ ਸਿੱਖਾਂ ਦੀ ਆਬਾਦੀ ਹੈ ਤੇ 4 ਮਿਲੀਅਨ ਜਾਂ 40 ਲੱਖ ਤੋਂ ਜ਼ਿਆਦਾ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਐਸਾ ਕਿਉਂ ਨਾ ਹੋਏ ਕਿ ਤੁਸੀਂ ਬੱਸ 'ਚ ਸਫ਼ਰ ਕਰ ਰਹੇ ਹੋ, ਤੁਸੀਂ ਟ੍ਰੇਨ 'ਚ ਹੋ, ਤੁਸੀਂ ਭਾਵੇਂ ਛੋਟੇ ਤੋਂ ਛੋਟਾ ਕਿੱਤਾ ਗੈਸ ਸਟੇਸ਼ਨ ਤੇ ਕੰਮ ਕਰ ਰਹੇ ਹੋ, ਕਿਤੇ ਹੋਰ ਹੋ, ਤੁਹਾਡੇ ਜੀਵਨ ਦੇ ਅੰਦਰ ਇਸ ਕਿਸਮ ਦਾ ਇਮਾਨਦਾਰੀ ਦਾ ਵਰਤਾਰਾ ਹੋਏ, ਤੁਹਾਡੇ ਬੋਲਾਂ 'ਚ ਮਿਠਾਸ ਹੋਏ, ਤੁਹਾਡੇ ਵਿਹਾਰ ਦੇ ਵਿੱਚ ਇੰਨੀ ਕਿ ਨਿਮਰਤਾ ਹੋਏ ਕਿ ਦੂਸਰੇ ਲੋਕ ਪੁੱਛਣ ਕਿ ਵੀ ਇਹ ਕੌਣ ਹੈ। ਇਸ ਦੇ ਜੀਵਨ ਦੇ ਵਿੱਚ ਜਿਹੜੀ ਇੰਨੀ ਖੂਬਸੂਰਤੀ ਹੈ, ਨਿਮਰਤਾ ਹੈ, ਇਸ ਦੇ ਵਿੱਚ ਹਾਰਡ ਵਰਕ ਹੈ, ਮਿਹਨਤ ਹੈ, ਇਹ ਕਿਸ ਨੂੰ ਫੋਲੋ ਕਰਦਾ ਹੈ, ਕੀ ਐਸੀ ਚੀਜ਼ ਹੈ ਉਹ ਤੁਹਾਡੇ ਵੱਲ ਖਿੱਚੇ ਤੁਰੇ ਆਣਗੇ। ਪਰ ਜੇ ਇਸ ਦੇ ਉਲਟ ਅੱਜ ਹਾਲ ਇਹ ਹੈ ਵੀ ਜੇ ਅਸੀਂ ਦੋ ਆਪਣੇ ਭਰਾ ਪਾਰਟਨਰ ਬਣਦੇ ਆ ਤੇ ਇੱਕ ਦਾ ਜ਼ੋਰ ਲੱਗਾ ਹੁੰਦਾ ਵੀ ਦੂਜੇ ਨੂੰ ਬਾਹਰ ਕਿਵੇਂ ਕੱਢਣਾ ਹੈ, ਕਿਵੇਂ ਚੂਨਾ ਲਾਉਣਾ ਹੈ। ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ 'ਚ ਇੱਕ ਵੱਡਾ ਹਿੱਸਾ ਜਿਹੜਾ ਉਹ ਇਮਾਨਦਾਰੀ ਨਾਲ ਕੰਮ ਕਰਨ ਦੀ ਥਾਂ ਤੇ ਕੰਮ ਚੋਰ ਬਣਿਆ ਹੋਇਆ। ਲਾਲਚ ਨੇ ਸਾਨੂੰ ਟੇਕ ਓਵਰ ਕੀਤਾ। ਜੇ ਅਸੀਂ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਸਿੱਖ ਸੰਗਤਾਂ ਤਾਂ ਸ਼ਰਧਾ ਤੇ ਪਿਆਰ ਦੇ ਨਾਲ ਗੁਰੂ ਦੇ ਅਰਪਣ ਕਰਦੀਆਂ ਨੇ ਆਪਣਾ ਦਸਵੰਧ ਦਰਸ਼ਨ ਭੇਟ, ਪਰ ਅਸੀਂ ਆਪਣੀ ਹਉਮੈ ਦੇ ਥੱਲੇ ਅਦਾਲਤਾਂ ਦੇ ਵਿੱਚ ਜਾ ਕੇ ਉਸ ਪੈਸੇ ਦੀ ਬਰਬਾਦੀ ਕਰਦੇ। ਜਿੱਥੇ ਸਿੱਖੀ ਪ੍ਰਚਾਰ ਦੇ ਲਈ ਸਾਡੇ ਕੋਲ ਹੁਣ ਕੱਲ ਦਾ ਵੀ ਨਗਰ ਕੀਰਤਨ ਹੈ। ਜਦ ਮੈਂ ਪਿਛਲੇ ਹਫ਼ਤੇ ਯੂਬਾ ਸਿਟੀ ਸੀ, ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦੇ। ਅਮਰੀਕਾ 'ਚ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੁੰਦਾ ਹੈ, ਲਗਭਗ 1.25 ਲੱਖ ਤੋਂ ਜ਼ਿਆਦਾ ਸਿੱਖ ਇਸ ਵਾਰ ਵੀ ਉਹਦੇ 'ਚ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ। ਤੇ ਤੁਹਾਨੂੰ ਇੱਕ ਵਾਰੀ ਤਾਂ ਚੰਗਾ ਲੱਗਦਾ ਵੀ ਪੈਰ ਤੇ ਲੰਗਰ ਲੱਗੇ ਹੋਏ ਨੇ, ਕੋਈ ਸਮੋਸੇ ਖਵਾ ਰਿਹਾ, ਕੋਈ ਛੱਲੀਆਂ ਖਵਾ ਰਿਹਾ, ਕੋਈ ਗੰਨੇ ਦਾ ਰਸ ਹੈ, ਕੋਈ ਸੰਤਰੇ ਦਾ ਰਸ ਹੈ। ਪਰ ਜੇ ਤੁਸੀਂ ਹੁਣ ਕੁੱਲ ਮਿਲਾ ਕੇ ਦੇਖੋ ਕਿ ਅਸੀਂ ਆਪ ਹੀ ਇਕੱਠੇ ਹੋਏ, ਆਪ ਹੀ ਅਸੀਂ ਰਲ ਮਿਲ ਕੇ ਬੈਠੇ, ਛਕਣ ਛਕਾਣ ਕੀਤਾ, ਕਿਤੇ ਓਵਰ ਈਟਿੰਗ ਕੀਤੀ ਅਤੇ ਉਹ ਜ਼ਿਆਦਾ ਗਾਰਬੇਜ ਕੈਨਾਂ ਦੇ ਵਿੱਚ ਐਂਡ ਹੋ ਜਾਂਦਾ ਜਿਹੜਾ ਪਲੇਟਾਂ 'ਚ ਭਰ ਕੇ ਲਈ ਆਉਂਦੇ ਨੇ। ਤੇ ਉਸ ਤੋਂ ਬਾਅਦ ਇਹਦੇ ਬਾਵਜੂਦ ਜੇ ਤੁਸੀਂ ਦੇਖੋ ਵੀ ਕਿੰਨੀਆਂ ਕੁ ਚੰਗੀਆਂ ਕਿਤਾਬਾਂ ਅਸੀਂ ਲਿਖਵਾਉਂਦੇ ਆ, ਇਹਨਾਂ ਨੇ ਲਿਖੀਆਂ ਹੋਈਆਂ ਨੇ, ਉਹਨਾਂ ਚੋਂ ਕਿੰਨੀ ਕੁ ਮਿਆਰੀ ਨੇ। ਤੇ ਜਿਹੜਾ ਲਿਖ ਲੈਂਦਾ ਉਹ ਵਿਚਾਰਾ ਆਪਣੇ ਕੋਲੋਂ ਪ੍ਰੈਸ ਚੋਂ ਛਪਵਾਉਂਦਾ ਫਿਰੇ, ਕਿਸੇ ਨੂੰ ਫਿਕਰ ਨਹੀਂ ਹੁੰਦਾ। ਗੁਰਦੁਆਰਾ ਕਮੇਟੀਆਂ ਕੋਲ ਤੁਸੀਂ ਜਾਓਗੇ ਜੀ ਆਹ 4 ਚੰਗੀਆਂ ਕਿਤਾਬਾਂ ਨੇ, ਖਰੀਦ ਲਓ। ਕਿੰਨੀਆਂ ਕੁ ਲਾਇਬ੍ਰੇਰੀਆਂ 'ਚ ਤੁਹਾਨੂੰ ਗੁਰਦੁਆਰਿਆਂ 'ਚ ਪਹਿਲਾਂ ਲਾਇਬ੍ਰੇਰੀਆਂ ਨੇ, ਫਿਰ ਕਿੰਨੀਆਂ ਕੁ ਕਿਤਾਬਾਂ ਰੱਖੀਆਂ ਹੋਈਆਂ ਨੇ। ਕੁੱਲ ਮਿਲਾ ਕੇ ਜਿਹੜਾ ਸਿੱਖੀ ਦੇ ਪ੍ਰਚਾਰ ਦੀ ਘਾਟ ਹੈ ਉਹਦੀ, ਜਿਵੇਂ ਮੈਂ ਪਹਿਲਾ ਪੁਆਇੰਟ ਤਾਂ ਇਹੀ ਕਿਹਾ ਵੀ ਸਾਡੇ ਆਪਣੇ ਜੀਵਨ ਸਖਣੇ ਹੋ ਗਏ ਨੇ। ਦੂਸਰਾ ਪਾਰਟ ਜਿਹੜਾ ਲਿਟਰੇਚਰ ਹੈ, ਅੱਜ ਪੜ੍ਹਾਈ ਲਿਖਾਈ ਦਾ ਜ਼ਮਾਨਾ ਹੈ। ਤੁਸੀਂ ਤੁਹਾਡੇ ਘਰ ਤੁਸੀਂ ਦਰਵਾਜ਼ਾ ਖੋਲਦੇ ਹੋ, ਦਰਵਾਜ਼ਾ ਖੜਕ ਰਿਹਾ ਹੁੰਦਾ,
ਬਾਹਰ ਯਹੋਵਾ ਵਿਟਨੈਸ ਵਾਲਾ ਖੜਾ ਹੁੰਦਾ ਹੈ, ਉਹ ਤੁਹਾਨੂੰ ਵਧੀਆ ਤੁਹਾਡੀ ਸ਼ਕਲ ਦੇਖੇਗਾ, ਸਿੱਖ ਹੈ, ਪੰਜਾਬੀ ਦੇ ਵਿੱਚ ਤੁਹਾਨੂੰ ਬਾਈਬਲ ਦੇਗਾ, ਨਿਮਰਤਾ ਦੇ ਨਾਲ ਤੁਹਾਡੇ ਅੰਦਰ ਉਹ ਲੇਡੀ ਜਾਂ ਬੰਦਾ ਘਰ ਦੇ ਆ ਕੇ ਵੀ ਤੁਹਾਨੂੰ ਯੀਸ਼ੂ, ਤੁਸੀਂ ਉਹਨੂੰ ਜਿੰਨਾ ਮਰਜ਼ੀ ਕਹੀ ਜਾਓਗੇ ਜੀ ਅਸੀਂ ਗੁਰੂ ਨਾਨਕ ਦੀ ਗੋਦ 'ਚ ਬੈਠੇ ਹਾਂ, ਸਾਨੂੰ ਕੋਈ ਲੋੜ ਨਹੀਂ ਹੈ, ਫਿਰ ਵੀ ਤੁਹਾਡੇ ਘਰ ਜਾਣ ਲੱਗੇ ਇੱਕ ਬਾਈਬਲ ਛੱਡ ਜਾਏਗਾ ਵੀ ਚਲੋ ਇਹ ਨਾ ਸੀ ਇਹਨਾਂ ਦਾ ਕੋਈ ਮੁੰਡਾ ਕੁੜੀ ਪੜ੍ਹੇਗਾ, ਸ਼ਾਇਦ ਕੋਈ ਸਾਡੇ ਧਰਮ 'ਚ ਆ ਜਾਏ। ਸੋ ਇੱਕ ਪਾਸੇ ਤਾਂ ਦੂਸਰੇ ਧਰਮਾਂ ਵਾਲਿਆਂ ਦਾ ਜ਼ੋਰ ਲੱਗਾ ਹੋਇਆ ਹੈ, ਕਿੰਨੇ ਟੀਵੀ ਚੈਨਲ, ਜੇ ਤੁਸੀਂ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਦੇਖੋ, ਇਸਲਾਮ ਦੇ ਹਵਾਲੇ ਨਾਲ ਦੇਖੋ, ਅੱਜ ਹਿੰਦੂਆਂ ਦੇ ਕਿੰਨੇ ਯੋਗੀ ਤੁਰੇ ਹੋਏ ਨੇ ਜੀ, ਯੋਗਾ ਕਰਵਾਉਂਦੇ ਨੇ, ਚੰਗੇ ਭਲੇ ਸਿੱਖ ਜਿਹੜੇ ਨੇ ਉਹ ਵੀ ਪੁੱਠੇ ਲਟਕ ਰਹੇ ਹੁੰਦੇ ਨੇ, ਭਾਵੇਂ ਮੁੜ ਕੇ ਲਾਤੀ ਤੜਾਈ ਹੋਏ ਲਟਕਦੇ ਆ ਕਿ ਜੀ ਇਹ ਯੋਗਾ ਜੀ ਸਾਡੀ ਡਾਇਬਟੀਜ਼ ਠੀਕ ਹੋ ਜਾਏਗੀ ਜੀ, ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ ਜੀ। ਸੋ ਕਹਿਣ ਦਾ ਮਤਲਬ ਹੈ ਵੀ ਦੂਜਿਆਂ ਨੇ ਤਾਂ ਪੂਰਾ ਢਿੱਲ ਲਾਇਆ ਹੋਇਆ ਹੈ, ਸਾਡਾ ਸਾਰਾ ਜ਼ੋਰ ਲੰਗਰ ਤੇ ਹੀ ਲੱਗਾ ਹੋਇਆ। ਜੇ ਅਸੀਂ ਗੁਰਦੁਆਰਿਆਂ 'ਚ ਜੇ ਸਾਡਿਆਂ ਫਲਾਂ ਰਿਸ਼ਤੇਦਾਰ ਨੇ 5 ਸਬਜ਼ੀਆਂ ਲੰਗਰ 'ਚ ਲਿਆਂਦੀਆਂ, ਅਸੀਂ 8 ਲਿਆਉਣੀਆਂ ਨੇ, ਹਾਂਜੀ ਖੀਰ ਜਿਹੜੀ ਆ ਉਹ ਮੇਵਿਆਂ ਵਾਲੀ ਬਣਾਉਣੀ ਹੈ ਕਿ ਕੋਈ ਹੋਰ ਬਣਾਉਣੀ ਹੈ। ਸੋ ਮਤਲਬ ਸਾਡਾ ਮਿਸਪਲੇਸ ਪ੍ਰਾਇੋਰਟੀਜ਼ ਕੌਮ ਦੇ ਵਿੱਚ ਬਹੁਤ ਗੁਣ ਨੇ, ਮੈਂ ਕੋਈ ਹਰ ਗੱਲ ਨੂੰ ਨੈਗੇਟ ਨਹੀਂ ਕਰਨਾ ਚਾਹੁੰਦਾ ਹੈ, ਤੇ ਕੌਮ ਬਹੁਤ ਜੈਨਰਸ ਹੈ, ਸਿੱਖ ਕੌਮ ਦੇ ਵਿੱਚ ਉਹਨਾਂ ਪ੍ਰਤੀ ਸ਼ਰਧਾ ਔਰ ਪਿਆਰ ਹੈ, ਪਰ ਸਾਡੀ ਐਨਰਜੀ, ਸਾਡੀ ਅਟੈਂਸ਼ਨ, ਕੋਈ ਸੰਤ ਬਾਬੇ ਆਉਂਦੇ ਨੇ ਉਹ ਕਹਿੰਦੇ ਨੇ ਜੇ ਅਸੀਂ ਉੱਥੇ ਡੇਰਾ ਬਣਾਉਣਾ ਕਮਰਾ, ਉਹਦੇ ਲਈ ਅਸੀਂ $10,000 ਦੇ ਦਿਆਂਗੇ, ਇਕੱਲਾ ਟੱਬਰ ਹੀ ਦੇ ਦੇਗਾ ਕਿ ਜੀ ਇੱਕ ਕਮਰਾ ਮੇਰੇ ਨਾਂ ਦਾ ਬਣਾ ਦਿਓ। ਹੁਣ ਅਸੀਂ ਪ੍ਰਚਾਰ ਦੀ ਗੱਲ ਕਰਦੇ ਹਾਂ, ਮੀਡੀਆ ਆਊਟਲੈਟ ਹੈ, TV 84 ਹੈ, ਹੋਰ ਪ੍ਰਿੰਟ ਮੀਡੀਆ ਹੈ, ਪੰਥਕ ਮੀਡੀਆ ਹੈ, ਕਿੰਨੇ ਕੁ ਲੋਕ ਆਊਟ ਆਫ ਦਾ ਵੇ ਜਾ ਕੇ ਕਹਿਣਗੇ ਜੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਤੁਸੀਂ ਕੌਮੀ ਮਸਲਿਆਂ ਨੂੰ ਸਾਹਮਣੇ ਲਿਆਉਂਦੇ ਹੋ, ਤੁਸੀਂ ਸਿੱਖੀ ਦਾ ਪ੍ਰਚਾਰ ਕਰਦੇ ਹੋ, ਤੇ ਆਹ ਲਓ ਜੀ ਸਾਡੇ ਵੱਲੋਂ ਇਹ ਮਦਦ ਹੈ। ਸੋ ਅਸੀਂ ਜਦੋਂ ਪ੍ਰਾਇੋਰਟੀਜ਼ ਦੇਖਦੇ ਹਾਂ, ਔਰ ਇਹ ਇਕੱਲਾ ਸਾਡੇ ਨਾਲ ਨਹੀਂ, ਜਿਹੜੇ ਵੀ ਪੰਥਕ ਫੀਲਡ ਦੇ ਲਿਖਾਰੀ ਨੇ, ਪੰਥਕ ਫੀਲਡ ਦੇ ਵਿੱਚ ਜਿਨ੍ਹਾਂ ਨੇ ਕੋਈ ਕੰਮ ਕੀਤਾ ਜਾਂ ਕਰ ਰਹੇ ਨੇ, ਉਹਨਾਂ ਦਾ ਹਾਲ ਦੇਖੋ, ਉਹ ਵਿਚਾਰੇ ਹੋਰ ਪਾਸਿਓਂ ਕਿਰਤ ਕਰਕੇ ਆਪਣਾ ਮਾੜਾ ਮੋਟਾ ਜਿਹੜਾ ਉਹ ਆਪਣੀ ਆਪ ਮਦਦ ਕਰਕੇ ਜੋ ਕਰੀ ਜਾਂਦੇ ਨੇ, ਕਿਉਂਕਿ ਇਸ਼ਕ ਹੈ ਉਹਨਾਂ ਦਾ। ਅਦਰਵਾਈਜ਼ ਕੌਮੀ ਪੱਖ ਤੋਂ ਸਾਡੀ ਕੋਈ ਪ੍ਰਾਇੋਰਟੀ ਨਹੀਂ ਹੈ, ਨਾ ਪੜ੍ਹਾਈ ਲਿਖਾਈ ਹੈ, ਨਾ ਲਿਟਰੇਚਰ ਹੈ, ਨਾ ਮੀਡੀਆ ਦੀ ਲਾਈਨ ਹੈ। ਫੋਟੋਆਂ ਦਿਖਾਈ ਜਾਓ ਕਿਸੇ ਦੀਆਂ ਬਾਰ-ਬਾਰ ਤੇ ਫਿਰ ਉਹ ਤੋਂ ਚੱਕ ਲਈ ਜਾਓ, ਜਾ ਕੇ ਦੇਖੋ ਜੀ ਅਸੀਂ ਤੁਹਾਡੀ ਫੋਟੋ ਲਾਤੀ। ਸੋ ਇਹ ਇੱਕ ਵੱਡਾ ਕਾਰਨ ਹੈ ਕਿ ਔਰ ਇਹਦਾ ਅਸਰ ਅਸੀਂ ਇਸ ਕਿਸਮ ਦੇ ਆਪਣੀ ਜਨਰੇਸ਼ਨ ਨੂੰ ਤਾਂ ਠੀਕ ਹੈ ਦਿਖਾ ਦਿੱਤੇ, ਸਾਡੇ ਆਪਣੇ ਬੱਚੇ ਬੱਚੀਆਂ ਕਿਉਂ ਬਾਗੀ ਨੇ ਸਾਡੇ ਤੋਂ, ਉਹ ਸਾਡੀ ਅਸਲੀਅਤ ਨੂੰ ਜਾਣਦੇ ਨੇ ਕਿ ਬੜੇ ਗੁਰਦੁਆਰਿਆਂ 'ਚ ਖਲੋ ਕੇ ਬੜੇ ਬੜੇ ਲੈਕਚਰ ਕਰਦੇ ਨੇ, ਇਹਨਾਂ ਦੀ ਕਰਤੂਤ ਕੀ ਹੈ। ਸੋ ਇਸੇ ਲਈ ਸਾਡੇ ਘਰਾਂ ਦੇ ਬੱਚੇ ਬੱਚੀਆਂ ਸਾਨੂੰ ਚੈਲੰਜ ਕਰਦੇ ਨੇ ਕਿ ਜੀ ਤੁਸੀਂ ਕਰਦੇ ਕੁਛ ਹੋ ਤੇ ਕਹਿੰਦੇ ਕੁਛ ਹੋ। ਜੇ ਉਹ ਸਾਡੇ ਤੋਂ ਕਨਵਿੰਸ ਨਹੀਂ ਕਿ ਸਾਡੇ ਜੀਵਨ ਦੇ ਅੰਦਰ ਸਿੱਖੀ ਦੀ ਖੁਸ਼ਬੂ ਨਹੀਂ, ਤੇ ਅਸੀਂ ਗਵਾਂਢੀਆਂ ਨੂੰ ਤਾਂ ਬਾਹਰਲੀਆਂ ਮਜ਼ਹਬਾਂ ਨੂੰ ਜਾਂ ਬਾਹਰਲੀਆਂ ਕੌਮਾਂ ਨੂੰ ਕੀ ਦੱਸਣਾ। ਸੋ ਇਹ ਰੀਜ਼ਨ ਹੈ ਸਾਡੀ ਫੇਲਿਅਰ ਦਾ। ਜੀ ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਐਟ ਐਂਡ, ਅਸੀਂ ਵੀ ਜਾਣਨਾ ਚਾਹਾਂਗੇ ਕਿਉਂਕਿ ਕੱਲ੍ਹ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਨਗਰ ਕੀਰਤਨ ਜਿਹੜਾ ਹੋ ਰਿਹਾ ਹੈ, ਉਸ ਸੰਬੰਧੀ ਤੁਸੀਂ ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਨਹੀਂ ਦੇਖੋ, ਅਸੀਂ ਸਮਝਦੇ ਹਾਂ ਵੀ ਜਿੱਥੇ ਵੀ ਪ੍ਰਬੰਧਕ ਉਤਸ਼ਾਹ ਦੇ ਨਾਲ ਧਾਰਮਿਕ ਸਮਾਗਮ ਰਚਦੇ ਨੇ, ਨਗਰ ਕੀਰਤਨ ਇੱਕ ਤੁਹਾਡੇ ਸ਼ਾਹੀ ਠਾਠ ਬਾਠ ਸਿੱਖੀ ਸ਼ਾਨ ਦਾ ਪ੍ਰਤੀਕ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, 5 ਪਿਆਰੇ, ਗੱਤਕਾ, ਬੱਚਿਆਂ ਦੇ ਵਿੱਚ ਉਤਸ਼ਾਹ ਹੁੰਦਾ ਹੈ, ਇਹ ਸਾਰਾ ਪਾਰਟ ਪੋਜ਼ਿਟਿਵ ਹੈ। ਸੋ ਅਸੀਂ ਤਾਂ ਇਹੀ ਸਮਝਦੇ ਹਾਂ ਵੀ ਵੱਧ ਤੋਂ ਵੱਧ ਸ਼ਮੂਲੀਅਤ ਹੋਣੀ ਚਾਹੀਦੀ ਹੈ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਸਿੱਖ ਸੰਗਤਾਂ ਸ਼ਾਮਲ ਹੋਣ। ਪਰ ਮੈਂ ਸਮਝਦਾ ਹਾਂ ਵੀ ਇਨ ਦਾ ਲੌਂਗ ਰਨ ਸਾਨੂੰ ਆਪਣੀਆਂ ਪ੍ਰਾਇੋਰਟੀਜ਼ ਦੇਖਣੀਆਂ ਪੈਣਗੀਆਂ, ਕਿਹਨਾਂ ਦੇ ਉੱਤੇ ਸਾਡਾ ਧਨ ਖਰਚ ਹੋਣਾ ਚਾਹੀਦਾ ਹੈ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲੈਕ ਕਰਦੇ ਹਾਂ, ਤਾਂ ਕਿ ਸਾਡੀ ਸਿੱਖੀ ਦੀ ਚੜ੍ਹਦੀ ਕਲਾ ਹੋਏ। ਜਿੱਥੇ ਜਿੱਥੇ ਵੀ ਗੁਰਸਿੱਖ ਵੀਰ ਭੈਣਾਂ, ਕਿਉਂਕਿ ਨਨਕਾਣਾ ਸਾਹਿਬ ਬਹੁਤ ਵੱਡਾ ਸਮਾਗਮ ਹੋ ਰਿਹਾ 17 ਤਰੀਕ ਨੂੰ, ਜਥੇ ਜਿਹੜੇ ਨੇ ਪੰਜਾਬ ਤੋਂ ਦੁਨੀਆ ਭਰ ਤੋਂ ਸਿੱਖ ਉੱਥੇ ਜਾ ਰਹੇ ਨੇ, ਲਗਭਗ 30,000 ਤੋਂ ਜ਼ਿਆਦਾ ਸਿੱਖ ਸੰਗਤਾਂ ਅਗਲੇ ਐਤਵਾਰ 17 ਨਵੰਬਰ ਨੂੰ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੀ ਸਰਜ਼ਮੀਨ ਤੇ ਜੁੜਨਗੀਆਂ। ਅਸੀਂ ਸਮਝਦੇ ਹਾਂ ਵੀ ਜਿੱਥੇ ਜਿੱਥੇ ਵੀ ਗੁਰਸਿੱਖ ਵੀਰ ਭੈਣਾਂ ਨੇ ਉਹ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨ, ਗੁਰੂ ਨਾਨਕ ਸਾਹਿਬ ਦੀ ਬਾਣੀ, ਉਹਨਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣ, ਔਰ ਉਸ ਸਿੱਖੀ ਖੁਸ਼ਬੂ ਨੂੰ ਜਿਹੜੀ ਕਿ ਗੁਰੂ ਨਾਨਕ ਸਾਹਿਬ ਨੇ, ਉਹ 2 ਪਿੰਡਾਂ ਦੀ ਸਾਖੀ ਹੈ ਜੁੜੀ ਹੋਈ ਕਿ ਇੱਕ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਵਸਦੇ ਰਹੋ, ਇੱਕ ਨੂੰ ਕਿਹਾ ਸੀ ਉਜੜ ਜਾਓ। ਤੇ ਮੈਂ ਹਮੇਸ਼ਾ ਇਹ ਕਹਿੰਦਾ ਵੀ ਜਿਨ੍ਹਾਂ ਨੂੰ ਉਹਨਾਂ ਨੇ ਉਜੜ ਜਾਓ ਕਿਹਾ ਸੀ, ਉਹ ਗੁਰੂ ਨਾਨਕ ਦੀ ਆਪਣੀ ਕੌਮ ਦਾ ਹੀ ਪਿੰਡ ਸੀ, ਕਿਉਂਕਿ ਮਕਸਦ ਇਹੀ ਸੀ ਕਿ ਭਾਈ ਇਹ ਉਜੜ ਕੇ ਦੁਨੀਆ ਭਰ 'ਚ ਜਾਣਗੇ ਤੇ ਜਿਹੜੇ ਚੰਗੇ ਉਪਦੇਸ਼ ਨੇ, ਚੰਗੀਆਂ ਚੀਜ਼ਾਂ ਨੇ,
ਚੰਗੀ ਜੀਵਨ ਜਾਂਚ ਹੈ ਜੀ। ਉਹ ਥਾਂ ਤੇ ਜਾ ਕੇ ਫੈਲਾਣਗੇ। ਬਿਲਕੁਲ। ਮੈਂ ਸਮਝਦਾ ਵੀ ਅਸੀਂ ਐਂਬੈਸਡਰ ਹਾਂ ਸਿੱਖੀ ਦੇ, ਔਰ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਸੁਚੱਜੀ ਜੀਵਨ ਜਾਂਚ ਦੇ ਨਾਲ ਸਿੱਖੀ ਵੈਲਿਊਜ਼ ਨੂੰ ਕੁੱਲ ਮਨੁੱਖਤਾ ਤੱਕ ਪਹੁੰਚਾਈਏ ਤੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਜੀ। ਨਾਨਕ ਹਰ ਪ੍ਰਭ ਆਪੇ ਮੇਲੇ। ਹਾਂਜੀ। ਇਸ ਅਵਸਥਾ ਦੀ ਬਖਸ਼ਿਸ਼ ਸਤਿਗੁਰੂ ਕਰਨਗੇ। ਜੀ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਟੀਵੀ 84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਵੀਰ ਜੀ, ਤੁਹਾਡੇ ਆਪਣੇ ਵਿਚਾਰ ਸਾਂਝੇ ਕੀਤੇ। ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।